वाहिगुरू जी का खालसा वाहिगुरू जी की फतेह। मैं तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। थैंक यू वेरी मच जी डॉक्टर साहब, ਅੱਜ 8 ਅਪ੍ਰੈਲ 2015 26 ਚੇਤ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਡਾਕਟਰ ਸਾਹਿਬ ਤੁਸੀਂ ਅੱਜ ਕਿਹੜੀ ਅਹਿਮ ਘਟਨਾ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨ ਜਾ ਰਹੇ ਹੋ? देखो ਅੱਜ ਜਿਹੜੇ ਦੋ ਇਸ਼ੂਜ਼ ਭਾਵੇਂ ਇਸ਼ੂ ਇੱਕ ਬਣਦਾ ਹੈ ਪਰ ਦੋ ਅੱਡ-ਅੱਡ ਸਟੇਟਾਂ ਨਾਲ ਸੰਬੰਧਿਤ ਹੈ। ਇੱਕ ਤੇਲੰਗਾਨਾ ਨਾਲ, ਇੱਕ ਆਂਧਰਾ ਪ੍ਰਦੇਸ਼ ਨਾਲ, ਜਿਸ ਦਾ ਜ਼ਿਕਰ ਕਰਨ ਅਸੀਂ ਜਾ ਰਹੇ ਹਾਂ ਕਿਉਂਕਿ ਬਹੁਤ ਕੁਝ ਜਦੋਂ ਤੁਸੀਂ ਆਪਣੇ ਪਿੰਡੇ ਤੇ ਹੰਡਾਇਆ ਹੁੰਦਾ ਹੈ, ਖੁਦ ਉਸ ਐਕਸਪੀਰੀਅੰਸ ਚੋਂ ਨਿਕਲੇ ਹੁੰਦੇ ਹੋ, ਫਿਰ ਤੁਸੀਂ ਇਸ ਗੱਲ ਦਾ ਅਹਿਸਾਸ ਕਰ ਸਕਦੇ ਹੋ ਕਿ ਉੱਥੇ ਕੀ ਵਾਪਰਿਆ ਹੋਏਗਾ ਜਾਂ ਕਿਵੇਂ ਇਹੋ ਜਿਹਾ ਕੁਝ ਵਾਪਰਾਇਆ ਜਾਂਦਾ ਹੈ। ਔਰ ਮੈਂ ਸਮਝਦਾ ਹਾਂ ਵੀ ਪੰਜਾਬ ਨੇ ਜਿਵੇਂ 1970ਵਿਆਂ 'ਚ, 1980ਵਿਆਂ 'ਚ, 1990ਵਿਆਂ 'ਚ ਪੁਲਿਸ ਦਾ, ਝੂਠੇ ਪੁਲਿਸ ਮੁਕਾਬਲਿਆਂ ਦਾ ਉਹ ਸਾਰਾ ਘਟਨਾਕ੍ਰਮ ਦੇਖਿਆ, ਕਿਵੇਂ ਪੁਲਿਸ ਕਸਟਡੀ ਦੇ ਵਿੱਚ ਜਿਹੜੇ ਸਿੱਖ ਨੌਜਵਾਨ ਨੇ ਉਹ ਮਾਰੇ ਜਾਂਦੇ ਰਹੇ, ਕੁਝ ਟਾਰਚਰ ਦੌਰਾਨ ਮਰ ਜਾਂਦੇ ਸੀ। ਉਹਨਾਂ ਦੀ ਅਗਲੇ ਦਿਨ ਕਹਾਣੀ ਹੁੰਦੀ ਸੀ ਕਿ ਉਹ ਪੁਲਿਸ ਹਵਾਲਾਤ 'ਚੋਂ ਦੌੜ ਗਏ ਜਾਂ ਕਿਸੇ ਹੋਰ ਨੂੰ ਵੀ ਨਾਲ ਜੋੜ ਕੇ ਝੂਠੇ ਪੁਲਿਸ ਮੁਕਾਬਲੇ 'ਚ ਮਾਰ ਕੇ ਉਹਨੂੰ ਵੀ ਨਾਲ ਦੱਸਿਆ ਜਾਂਦਾ ਸੀ ਜੀ ਕਿ ਇਹਨਾਂ ਨੂੰ ਛਡਾਉਣ ਆਏ ਸੀ। ਫਿਰ ਇਹੋ ਜਿਹਾ ਵੀ ਸਿਲਸਿਲਾ ਪੰਜਾਬ ਦੇ ਵਿੱਚ 70ਵਿਆਂ ਦੇ ਅਖੀਰ 'ਚ, 80ਵਿਆਂ 'ਚ, 90ਵਿਆਂ 'ਚ ਵੀ ਰਿਹਾ ਕਿ ਜਿਨ੍ਹਾਂ ਨੂੰ ਜਿਹੜੇ ਹੁਣ ਆਲਰੇਡੀ ਫੜੇ ਗਏ, ਕੇਸ ਪਾ ਦਿੱਤੇ ਉਹਨਾਂ 'ਤੇ, ਉਹ ਤਰੀਕ ਭੁਗਤਣ ਆ ਰਹੇ ਨੇ, ਉਹਨਾਂ ਨੂੰ ਜੇਲ੍ਹ 'ਚੋਂ ਵੀ ਜਿਹੜਾ ਕੱਢ ਕੇ ਮਾਰ ਦਿੱਤਾ ਜਾਂਦਾ ਸੀ ਔਰ ਫਿਰ ਕਹਾਣੀ ਬਣਾਈ ਜਾਂਦੀ ਸੀ ਕਿ ਫਲਾਂ ਜੇਲ੍ਹ ਤੋਂ ਅਸੀਂ ਇਹਨਾਂ ਨੂੰ ਜਿਹੜਾ ਲੈ ਕੇ ਜਾ ਰਹੇ ਸੀ ਫਲਾਂ ਅਦਾਲਤ ਦੇ ਵਿੱਚ ਪੇਸ਼ੀ ਦੇ ਲਈ, ਔਰ ਉੱਥੇ ਜਿਹੜਾ ਹੈ ਉਹਨਾਂ ਦੇ ਉੱਤੇ ਰਾਹ ਦੇ ਵਿੱਚ ਉਹਨਾਂ ਦੇ ਜਿਹੜੇ ਸਾਥੀ ਸੀ ਉਹਨਾਂ ਨੇ ਛਡਾਉਣ ਦੀ ਕੋਸ਼ਿਸ਼ ਕੀਤੀ, ਪੁਲਿਸ ਨੇ ਗੋਲੀਆਂ ਚਲਾਈਆਂ ਔਰ ਇਹ ਭੱਜੇ ਜਾਂਦੇ ਮਾਰੇ ਗਏ। ਸੋ ਇਹ ਘਟਨਾ ਪੁਲਿਸ ਕਸਟਡੀ 'ਚ ਮਾਰੇ ਜਾਣਾ, ਇਲੀਗਲ ਰੱਖ ਕੇ ਮਾਰਨਾ, ਈਵਨ ਜੁਡੀਸ਼ੀਅਲ ਕਸਟਡੀ 'ਚੋਂ ਕੱਢ ਕੇ ਮਾਰਨਾ, ਇਹ ਇੰਨਾ ਕੁ ਆਮ ਵਾਂਗ ਰਿਹਾ। ਔਰ ਕਿਉਂਕਿ ਇਹ ਸਭ ਕੁਝ ਫੇਕ ਸੀ ਔਰ ਮੈਨੂੰ ਯਾਦ ਹੈ ਵੀ ਜਦੋਂ ਅਸੀਂ ਇੱਥੇ 1980ਵਿਆਂ ਦੇ ਅਖੀਰ 'ਚ ਜਦੋਂ ਬਰੀਫਿੰਗ ਦੇਣੀ ਕਿਸੇ ਨੂੰ ਤੇ ਹੁਣ ਸ਼ਬਦ ਉੱਥੇ ਦੋ ਸ਼ਬਦ ਅਕਸਰ ਜਿਹੜੇ ਮੈਂ ਲੈਂਗੁਏਜ ਦੇ ਹਵਾਲੇ ਨਾਲ ਕਹਿੰਦਾ ਵੀ ਸਾਡੀ ਉੱਥੋਂ ਦੇ ਔਰ ਇੱਥੇ ਅਮਰੀਕਨ 'ਚ ਲੈਂਗੁਏਜ ਕੀ ਫਰਕ ਸੀ। ਅਸੀਂ ਜਦੋਂ ਕਹਿਣਾ ਕਿ ਜੀ ਇਹ ਜਿਹੜਾ ਮੁਕਾਬਲਾ ਸੀ ਇਹ ਇਟ ਵਾਜ਼ ਏ ਫੇਕ ਐਨਕਾਊਂਟਰ, ਤੇ ਇੱਥੇ ਫੇਕ ਸ਼ਬਦ ਨੂੰ ਕਈ ਵਾਰੀ ਉਹ ਸਮਝਦੇ ਨਹੀਂ ਸੀ। ਫਿਰ ਆਈ ਫਾਊਂਡ ਆਊਟ ਕਿ ਬਈ ਸਟੇਜਡ ਐਨਕਾਊਂਟਰ ਕਹਿੰਦੇ ਨੇ, ਹਾਂਜੀ ਵੀ ਫਿਰ ਕਈ ਥਾਂ ਤੇ ਜੁੜ ਗਿਆ ਕਿ ਫੇਕ ਸਟੇਜਡ ਐਨਕਾਊਂਟਰ। ਸਟੇਜ ਦਾ ਮਤਲਬ ਹੀ ਇਹ ਹੈ ਵੀ ਜਿਵੇਂ ਤੁਸੀਂ ਇੱਕ ਸਟੇਜ ਲਾਉਣ ਤੋਂ ਪਹਿਲਾਂ ਇੱਕ ਪੂਰਾ ਪੋਪ ਲੀਲਾ ਕ੍ਰੀਏਟ ਕੀਤੀ ਹੁੰਦੀ ਹੈ ਔਰ ਤੁਸੀਂ ਕਿਸੇ ਚੀਜ਼ ਨੂੰ ਪੂਰਾ ਇਸ ਤਰੀਕੇ ਦੇ ਨਾਲ ਘੜਦੇ ਹੋ, ਇੱਧਰ ਨੂੰ ਗੋਲੀਆਂ ਚਲਾ ਦਿੱਤੀਆਂ ਕਿ ਜੀ ਹਮਲਾ ਹੋਇਆ, ਪੁਲਿਸ ਦਾ ਵੀ ਜੇ ਕੋਈ ਉਹਨਾਂ ਨੂੰ ਇੱਕ ਅੱਧਾ ਮਾੜਾ ਮੋਟਾ ਜ਼ਖਮੀ ਕਰਨਾ ਪੈਂਦਾ ਸੀ ਕਰ ਦਿੰਦੇ ਸੀ, ਇਹ ਦੱਸਣ ਦੇ ਲਈ ਕਿ ਮੁਕਾਬਲਾ ਅਸਲੀ ਸੀ। ਹਾਲਾਂਕਿ ਹਕੀਕਤ ਇਹ ਹੈ ਔਰ ਇਹ ਗੱਲ ਅਕਸਰ ਉੱਥੇ ਪੁੱਛੀ ਜਾਂਦੀ ਸੀ ਹਿਊਮਨ ਰਾਈਟਸ ਗਰੁੱਪ ਵੱਲੋਂ ਕਿ ਭਾਈ ਇਹ ਕਿਵੇਂ ਹੋਇਆ ਜੇ ਉਹਨਾਂ ਕੋਲ ਵੀ ਹਥਿਆਰ ਸੀ, ਤੁਹਾਡੇ ਕੋਲ ਵੀ ਸੀ, ਤੁਹਾਡੇ ਕਿਸੇ ਦੇ ਝਰੀਟ ਵੀ ਨਹੀਂ ਆਈ ਤੇ ਉਹਨਾਂ ਦੇ ਤੁਸੀਂ 10 ਮਰ ਗਏ ਜਾਂ 15 ਮਰ ਗਏ, ਕਿਹੋ ਜਿਹਾ ਮੁਕਾਬਲਾ ਸੀ? ਔਰ ਜਿਹਦੇ 'ਚ ਫਿਰ ਅਸਲੀ ਮੁਕਾਬਲਾ ਹੁੰਦਾ ਸੀ, ਜਿਹਦੇ ਜਾਂ ਪੁਲਿਸ ਦੁਮਦਮਾ ਕੇ ਦੌੜ ਜਾਂਦੀ ਸੀ ਜਾਂ ਉਹਨਾਂ ਦੀਆਂ ਕੈਜੂਅਲਟੀਜ਼ ਹੁੰਦੀਆਂ ਸੀ, ਤੇ ਆਮ ਲੋਕ ਵੀ ਇਹ ਕਹਿੰਦੇ ਸੀ ਕਿ ਜੀ ਇਹ ਮੁਕਾਬਲਾ ਅਸਲੀ ਹੋਇਆ, ਬਾਕੀ ਜਿਹੜਾ ਹੈ ਉਹ ਫੇਕ ਐਨਕਾਊਂਟਰ ਉੱਥੇ ਕਹਿੰਦੇ ਸੀ, ਇੱਥੇ ਫੇਕ ਜਾਂ ਸਟੇਜਡ ਐਨਕਾਊਂਟਰ। ਜੀ ਇਸੇ ਤਰ੍ਹਾਂ ਇੱਕ ਸ਼ਬਦ ਜਿਹੜਾ ਉੱਥੇ ਅਸੀਂ ਜਦੋਂ ਕਹਿਣਾ ਕਿ ਜੀ ਫਿਰ ਜਦੋਂ ਪੁਲਿਸ ਨੇ ਬਾਰ-ਬਾਰ ਤੰਗ ਕੀਤਾ, ਬਾਰ-ਬਾਰ ਫੜਿਆ, ਛੱਡਿਆ, ਟਾਰਚਰ ਕੀਤਾ ਤੇ ਉਹ ਅੰਡਰਗਰਾਊਂਡ ਹੋ ਗਿਆ। ਹੁਣ ਇੱਥੇ ਅੰਡਰਗਰਾਊਂਡ ਨਹੀਂ ਸਮਝਦੇ, ਫਿਰ ਇਹਨਾਂ ਨੂੰ ਸਮਝਾਉਣ ਦੇ ਕਿ ਹੀ ਵੈਂਟ ਇਨ ਦਾ ਹਾਈਡਿੰਗ, ਕਿ ਉਹ ਲੁਕਿਆ। ਅਦਰਵਾਈਜ਼ ਇਹਨਾਂ ਨੂੰ ਹੁੰਦਾ ਸੀ ਵੀ ਜ਼ਮੀਨ ਦੇ ਥੱਲੇ ਕਿੱਦਾਂ ਵੜ ਗਿਆ ਬੰਦਾ, ਕੋਈ ਥੱਲੇ ਪੁੱਟ ਕੇ ਜ਼ਮੀਨ 'ਚ ਵੜ ਗਿਆ ਜੀ। ਸੋ ਕੁੱਲ ਮਿਲਾ ਕੇ ਮੈਂ ਇਹ ਸਮਝਦਾ ਹਾਂ ਕਿ ਇਹੀ ਪਾਰਟ ਪੰਜਾਬ 'ਚ, ਕਿਉਂਕਿ ਅਸੀਂ ਲਗਭਗ 3 ਦਹਾਕੇ ਤੋਂ ਜ਼ਿਆਦਾ ਸਮਾਂ ਇਹ ਫੇਕ ਸਟੇਜਡ ਐਨਕਾਊਂਟਰ ਵੀ ਦੇਖੇ ਨੇ, ਇਸ ਕਿਸਮ ਦੀਆਂ ਕਹਾਣੀਆਂ ਵੀ ਦੇਖੀਆਂ ਨੇ। ਇਸ ਲਈ ਇਹ ਦੋਨੋਂ ਹੀ ਘਟਨਾਵਾਂ ਜਿਹੜੀਆਂ ਇੱਕ ਦਿਨ 24 ਘੰਟੇ ਦੇ ਵਾਕਿਆ 24 ਘੰਟੇ ਦੀ ਵਿੱਥ ਦੇ ਉੱਤੇ ਹੋਈਆਂ, ਇਹ ਦੱਸਦੀਆਂ ਨੇ ਕਿ ਹੁਣ ਕਿਸ ਏਜੰਡੇ ਦੇ ਉੱਤੇ, ਔਰ ਇਹ ਜਿਹੜਾ ਬੇਸ਼ੱਕ
ਦੋਨਾਂ ਸਟੇਟਾਂ ਦੇ ਵਿੱਚ ਹੀ ਤੇਲੰਗਾਨਾ ਦੇ ਵਿੱਚ ਤੇਲੰਗਾਨਾ ਰਾਸ਼ਟਰੀ ਸਮਿਤੀ ਦੀ ਸਰਕਾਰ ਹੈ ਜਿਹੜੀ ਕੋਈ ਬੀਜੇਪੀ ਜਾਂ ਕਾਂਗਰਸ ਦੀ ਨਹੀਂ ਹੈ ਜੀ, ਔਰ ਆਂਧਰਾ ਪ੍ਰਦੇਸ਼ ਦੇ ਵਿੱਚ ਤੇਲਗੂ ਦੇਸ਼ਮ ਪਾਰਟੀ ਦੀ ਸਰਕਾਰ ਹੈ, ਚੰਦਰਬਾਬੂ ਨਾਇਡੂ ਜਿਹੜਾ ਸਹਿਯੋਗੀ ਹੈ ਇਸ ਮੋਦੀ ਦਾ, ਲੇਕਿਨ ਆਪਣੀ ਉਹਨਾਂ ਦੀ ਰੀਜਨਲ ਪਾਰਟੀ ਹੈ। ਔਰ ਜੇ ਅਸੀਂ ਇਹ ਸਾਰੇ ਨੂੰ ਇਸ ਘਟਨਾਕ੍ਰਮ 'ਚ ਦੇਖਦੇ ਹਾਂ ਕਿ ਕਿਵੇਂ ਬੰਬਈ ਦੇ ਇੱਕ ਸੇਵਾ ਮੁਕਤ ਇੰਸਪੈਕਟਰ ਜਨਰਲ ਨੇ ਇੱਕ ਕਿਤਾਬ ਹੂ ਕਿਲਡ ਕਾਰਕਰੇ, ਜਦੋਂ ਮੁੰਬਈ ਦੀ ਦਹਿਸ਼ਤਗਰਦੀ ਦੀ ਘਟਨਾ ਦਾ ਸਾਰਾ ਹਵਾਲਾ ਆਉਂਦਾ ਹੈ ਤੇ ਮੇਰਾ ਧਿਆਨ ਉਸ ਵੱਲ ਜਾ ਰਿਹਾ ਸੀ ਕਿ ਉਸਨੇ ਕਿਵੇਂ ਵੇਰਵੇ ਦੇ ਨਾਲ ਹੂ ਕਿਲਡ ਕਾਰਕਰੇ ਦਾ ਪੂਰਾ ਇੱਕ ਚੈਪਟਰ ਇਹ ਡਿਸਕਸ ਕੀਤਾ ਸੀ ਕਿ ਕਿਵੇਂ ਇੰਟੈਲੀਜੈਂਸ ਬਿਊਰੋ, ਕਿਵੇਂ ਹੁਣ ਥਰਡ ਏਜੰਸੀ ਜਾਂ ਜਿਹੜੀਆਂ ਦੂਸਰੀਆਂ ਹੋਰ ਕਈ ਏਜੰਸੀਜ਼ ਇਸ ਪੀਰੀਅਡ 'ਚ 1 ਦਰਜਨ ਤੋਂ ਜ਼ਿਆਦਾ ਨੇ, ਉਹ ਇਸ ਕਿਸਮ ਦੇ ਵਾਰਦਾਤ ਜਾਂ ਵਾਕਿਆ ਨੂੰ ਜਿਹਦੇ ਰਾਹੀਂ ਫਿਰ ਉਹ ਮਾਈਨੋਰਿਟੀਜ਼ ਮੁਸਲਮਾਨਾਂ ਦਾ ਔਰ ਈਸਾਈਆਂ ਦਾ, ਪੰਜਾਬ ਦੇ ਹਵਾਲੇ 'ਚ ਸਿੱਖਾਂ ਦਾ ਜਿਹੜਾ ਸਫਾਇਆ ਕਰਨ ਦੇ ਲਈ ਰਾਹ ਪੱਧਰਾ ਕਰ ਸਕਣ, ਉਹ ਕਿਵੇਂ ਇਹੋ ਜਿਹੀਆਂ ਘਟਨਾਵਾਂ ਸਿਰਜਦੀਆਂ ਨੇ। ਕਈ ਮਾਮਲਿਆਂ ਦੇ ਵਿੱਚ ਈਵਨ ਸਟੇਟ ਇੰਟੈਲੀਜੈਂਸ ਨੂੰ ਵੀ ਭਰੋਸੇ 'ਚ ਨਹੀਂ ਲਿਆ ਹੁੰਦਾ ਹੈ। ਸੈਂਟਰਲ ਇੰਟੈਲੀਜੈਂਸ ਆਪਣਾ ਕੰਮ ਕਰਕੇ ਜਿਹੜੀ ਹੈ ਉਹ ਰਾਹ ਪੈਂਦੀ ਹੈ ਔਰ ਬਾਅਦ ਦੇ ਵਿੱਚ ਕਿਉਂਕਿ ਸਟੇਟ ਦੇ ਵਿੱਚ ਉਹ ਹੋਇਆ ਹੁੰਦਾ, ਉਹ ਆਪਣੇ ਆਪ ਨੂੰ ਡਿਫੈਂਡ ਕਰਨ ਲਈ ਅੱਗੋਂ ਆਪਣੀਆਂ ਕਹਾਣੀਆਂ ਆਪ ਹੀ ਘੜਦੇ ਨੇ। ਔਰ ਗੁਜਰਾਤ ਦੇ ਮਾਮਲੇ ਦੇ ਵਿੱਚ ਇਹ ਗੱਲ ਬੜੀ ਸਪਸ਼ਟਤਾ ਦੇ ਨਾਲ ਸਾਹਮਣੇ ਆਈ ਕਿ ਕਿਵੇਂ ਉੱਥੇ ਜਿਹੜੇ ਸਟੇਜਡ ਐਨਕਾਊਂਟਰ ਹੋਏ, ਕਿਵੇਂ ਮੁਸਲਮਾਨ ਨੌਜਵਾਨ ਜਾਂ ਬਾਹਰੋਂ ਆਈ ਇੱਕ ਮੁਸਲਮਾਨ ਲੜਕੀ ਵੀ ਜਿਹੜੀ ਪੜ੍ਹਦੀ ਸੀ ਕਾਲਜ ਦੇ ਵਿੱਚ, ਉਹਨਾਂ ਨੂੰ ਕਿਵੇਂ ਮਾਰਿਆ ਔਰ ਉਹ ਸੈਂਟਰਲ ਏਜੰਸੀਆਂ ਨੇ ਪਲਾਨ ਕੀਤਾ। ਸੋ ਇਸ ਗੱਲ ਦਾ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਮੋਦੀ ਇੱਕ ਪਾਸੇ ਹੁਣ ਉਹ ਬਾਹਰ ਦੇ ਦੌਰੇ ਤੇ ਨਿਕਲੇ, ਜਰਮਨ ਆ ਗਿਆ, ਫਿਰ ਫਰਾਂਸ ਜਾਏਗਾ, ਫਿਰ ਕੈਨੇਡਾ ਆਏਗਾ, ਮਿਸਟਰ ਕਲੀਨ ਬਣਨ ਦੀ ਕੋਸ਼ਿਸ਼ ਕਰ ਰਿਹਾ ਕਿ ਜੀ ਬਿਲਕੁਲ ਮੈਂ ਤਾਂ ਇੱਕ ਇੰਟਰਨੈਸ਼ਨਲ ਜਿਹੜਾ ਰੈਪੂਟੇਸ਼ਨ ਵਾਲਾ ਬੰਦਾ ਹੈ। ਪਰ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੇ ਆਪਣਾ ਕੰਮ ਫੁੱਲ ਸਵਿੰਗ 'ਚ ਸ਼ੁਰੂ ਕੀਤਾ ਹੋਇਆ ਔਰ ਦੂਜੇ ਪਾਸੇ ਜਿਹੜੇ ਉਹਨਾਂ ਦੇ ਹਿੰਦੂਤਵਾ ਗਰੁੱਪ ਨੇ, ਉਹ ਭਾਵੇਂ ਗਿਰਜੇ ਢਾਉਣੇ ਨੇ, ਮਸੀਤਾਂ ਢਾਉਣੀਆਂ ਔਰ ਇਸ ਕਿਸਮ ਦਾ ਜਿਹੜਾ ਦੂਸਰਾ ਉਹਨਾਂ ਦਾ ਇੱਕ ਪਾਸੇ ਇਹ ਵੀ ਚੱਲ ਰਿਹਾ ਕਿ ਵੀ ਕਿਹੜੀਆਂ NGOs ਜਿਹੜੀਆਂ ਬਾਹਰੋਂ ਫੰਡ ਕਰਦੀਆਂ ਨੇ, ਬਾਹਰੋਂ ਜਿਹੜੀਆਂ ਨੂੰ ਉਹਨਾਂ NGOs ਨੂੰ ਫੰਡ ਕਰਦੀਆਂ ਉਹਨਾਂ ਨੂੰ ਕਿਵੇਂ ਬਲੌਕ ਕਰਨਾ, ਉਹ ਸਾਰਾ ਪਾਰਟ ਫੁੱਲ ਸਵਿੰਗ ਤੇ ਚੱਲ ਰਿਹਾ। ਸੋ ਹੁਣ ਅਸੀਂ ਪਹਿਲੀ ਘਟਨਾ ਦਾ ਜ਼ਿਕਰ ਕਰਦੇ ਹਾਂ ਜਿਹਦੇ 'ਚ 5 ਮੁਸਲਮਾਨ ਨੌਜਵਾਨ ਜਿਹੜੇ ਕਿ ਪੁਲਿਸ ਦੀ ਹਿਰਾਸਤ ਦੇ ਵਿੱਚ ਨਹੀਂ, ਜੁਡੀਸ਼ੀਅਲ ਕਸਟਡੀ ਦੇ ਵਿੱਚ ਸਨ, ਉਹਨਾਂ ਨੂੰ ਇੱਕ ਥਾਂ ਤੋਂ ਦੂਸਰੀ ਤੇ ਜਿਹੜਾ ਉਹ ਤਰੀਕ ਦੇ ਲਈ ਲਿਜਾਇਆ ਜਾਣਾ ਸੀ ਡਿਸਟ੍ਰਿਕਟ ਨਾਲਗੋਂਡਾ ਜਿਹੜਾ, ਔਰ ਉਹਨਾਂ ਨੂੰ ਜਿਹੜਾ ਉਹ ਬੜੀ ਜਿਹੜਾ ਜ਼ਾਲਮਾਨਾ ਤਰੀਕੇ ਦੇ ਨਾਲ ਪੁਲਿਸ ਨੇ ਗੋਲੀਆਂ ਦੇ ਨਾਲ ਉਡਾਇਆ ਔਰ ਇਹ ਕਿਹਾ ਗਿਆ ਜੀ ਇਹ ਸਿੰਮੀ ਇੱਕ ਇਹਨਾਂ ਨੇ ਖੁਦ ਹੀ ਇੱਕ ਆਰਗੇਨਾਈਜੇਸ਼ਨ ਘੜੀ ਹੋਈ ਹੈ ਕਿ ਜੀ ਇਹ ਮੁਸਲਮਾਨਾਂ ਦੀ ਦਹਿਸ਼ਤਗਰਦ ਆਰਗੇਨਾਈਜੇਸ਼ਨ ਹੈ, ਉਹਨੂੰ ਦਹਿਸ਼ਤਗਰਦ ਜਥੇਬੰਦੀਆਂ ਦੀ ਲਿਸਟ 'ਚ ਰੱਖਿਆ ਹੋਇਆ ਹੈ ਔਰ ਇਹ 5 ਹੀ ਜਿਹੜੇ ਨੌਜਵਾਨਾਂ ਨੂੰ ਜੁਡੀਸ਼ੀਅਲ ਕਸਟਡੀ 'ਚੋਂ ਚੁੱਕ ਕੇ ਮਾਰਿਆ, ਉਹ ਜਿਹੜੇ ਨੇ ਉਹਨਾਂ ਨੂੰ ਸਿੰਮੀ ਦੇ ਬਣਾ ਦਿੱਤਾ ਔਰ ਇਸ ਤੋਂ ਠੀਕ 3 ਦਿਨ ਪਹਿਲਾਂ ਤੇਲੰਗਾਨਾ ਦੇ ਹੀ ਹੋਰ ਹਿੱਸੇ ਦੇ ਵਿੱਚ 2 ਨੌਜਵਾਨ ਜਿਹੜੇ ਨੇ ਉਹ ਮਾਰੇ ਗਏ ਸੀ, ਇਹ ਕਹਿ ਕੇ ਮੁਸਲਮਾਨ ਨੌਜਵਾਨ ਹੀ ਕਿ ਇਹ ਸਿੰਮੀ ਨਾਲ ਸੰਬੰਧਿਤ ਸੀ ਔਰ ਇੱਕ ਅੱਧੇ ਮੁਕਾਬਲੇ 'ਚ ਜਿਹੜਾ ਹੈ ਉਹ ਕਿਤੇ ਹੋਰ ਘਟਨਾਕ੍ਰਮ ਦੇ ਵਿੱਚ 2 ਪੁਲਸੀਏ ਵੀ ਮਾਰੇ ਗਏ। ਸੋ ਉਹਦੇ ਰਿਵੈਂਜ 'ਚ ਪਹਿਲਾਂ 2 ਮੁਸਲਮਾਨ ਪਹਿਲਾਂ ਮਾਰੇ ਨੌਜਵਾਨ ਔਰ ਲਗਭਗ 3 ਦਿਨ ਬਾਅਦ 5 ਨੌਜਵਾਨ ਨਾਲਗੋਂਡਾ ਡਿਸਟ੍ਰਿਕਟ ਦੇ ਵਿੱਚ ਤੇਲੰਗਾਨਾ ਦੇ ਵਿੱਚ ਮਾਰੇ ਗਏ। ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਅਸੀਂ ਦਰਸ਼ਕ ਸਾਡੇ ਸਕਰੀਨ ਤੇ ਦੇਖ ਸਕਦੇ ਨੇ ਕਿ ਕਿਵੇਂ ਇਹਨਾਂ ਬੇਗੁਨਾਹ ਜਿਹੜੇ ਮਾਰੇ ਗਏ ਨੌਜਵਾਨ ਸੀ ਉਹਨਾਂ ਦੀ ਹਮਦਰਦੀ ਦੇ ਵਿੱਚ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਸ ਇਲਾਕੇ ਦੇ ਲੋਕ ਨੇ ਉਹ ਜਨਾਜ਼ੇ ਦੇ ਵਿੱਚ ਸ਼ਾਮਲ ਹੋਏ ਔਰ ਇਸ ਦੇ ਬਾਵਜੂਦ ਕਿਉਂਕਿ ਜੁਡੀਸ਼ੀਅਲ ਕਸਟਡੀ 'ਚ ਮਾਰਨਾ ਜਾਂ ਇਹ ਕੋਈ ਛੋਟਾ ਵਾਕਿਆ ਨਹੀਂ ਹੈ, ਪਰ ਕੋਈ ਹਾਇਰ ਲੈਵਲ ਇਨਕੁਆਇਰੀ ਕਿਉਂਕਿ ਕਰਨ ਵਾਲਾ ਕੰਮ ਹੀ ਇੰਟੈਲੀਜੈਂਸ ਏਜੰਸੀਆਂ ਦਾ ਔਰ ਉਹਨਾਂ ਨੇ ਪਹਿਲਾਂ ਸਾਊਥ ਦੇ ਵਿੱਚ ਜਿਵੇਂ ਹੁਣ ਬੀਜੇਪੀ ਆਪਣੇ ਕਦਮ ਵਧਾ ਰਹੀ ਹੈ ਔਰ ਇਸ ਤੋਂ ਪਹਿਲਾਂ ਇੱਕ ਸਾਊਥ 'ਚ ਪੋਲਰਾਈਜੇਸ਼ਨ ਕਰਨ ਦੇ ਲਈ ਬੜਾ ਜ਼ਰੂਰੀ ਹੈ ਕਿ ਉੱਥੇ ਵੀ ਇਸਲਾਮਿਕ ਟੈਰਰਿਜ਼ਮ ਦਾ ਇੱਕ ਜਿਹੜਾ ਖੌਫ ਪੈਦਾ ਕੀਤਾ ਜਾਏ, ਮਾਰਨਗੇ ਫਿਰ ਮਾਰਿਆ ਜਿਵੇਂ ਫਿਰ ਪ੍ਰਚਾਰ ਕਰਨਗੇ, ਫਿਰ ਧਰੂਵੀਕਰਨ ਹੋਏਗਾ, ਫਿਰ ਬੀਜੇਪੀ ਜਾ ਕੇ ਆਪਣਾ ਉੱਥੇ ਹਿੰਦੂਤਵਾ ਦਾ ਸੌਦਾ ਵੇਚੇਗੀ ਔਰ ਈਵਨ ਜਿਹੜਾ ਇਸ ਬਾਰੇ ਜਿਹੜਾ ਵੇਰਵਾ ਇੰਗਲਿਸ਼ ਟ੍ਰਿਬਿਊਨ ਦਾ ਵੀ ਆਇਆ ਹੈ ਕਿ the killing of 5 terror accused in a fake in police encounter in Telangana yesterday
has acquired political overtones with the Majlis-e-Ittihadul Muslimin demanding a judicial probe into the incident. ਇਹ ਮੁਸਲਮਾਨਾਂ ਦੀ ਜਿਹਨੂੰ ਬਰੀਫ ਦੇ ਵਿੱਚ MIM ਕਹਿੰਦੇ ਨੇ ਜੀ ਔਰ ਇਸ ਪਾਰਟੀ ਦਾ ਹੈਦਰਾਬਾਦ ਤੋਂ ਮੈਂਬਰ ਪਾਰਲੀਮੈਂਟ ਅਸਾਦੁਦੀਨ ਓਵੈਸੀ ਉਹਨੇ ਇਹ ਕਿਹਾ ਕਿ ਵੀ ਇਹ ਸਟੇਟ ਮਰਡਰ ਨੇ, ਇਹ ਸਿੱਧਾ ਸਿੱਧਾ ਸਾਡਾ ਕਤਲ ਕੀਤਾ ਗਿਆ ਔਰ ਇਸ ਦੀ ਜੁਡੀਸ਼ੀਅਲ ਪੜਤਾਲ ਹੋਣੀ ਚਾਹੀਦੀ ਹੈ. This is nothing but state murders and a case of retaliatory action over the killing of 3 policemen in Nagonda district last week. ਕਿ 3 ਪੁਲਿਸਮੈਨ ਜਿਹੜੇ ਇਸ ਡਿਸਟ੍ਰਿਕਟ ਦੇ ਵਿੱਚ ਪਿਛਲੇ ਹਫਤੇ ਮਾਰੇ ਗਏ ਸੀ ਉਹਦੇ ਚ ਰਿਵੈਂਜ ਕਿਲਿੰਗ ਹੈ. The killing of policemen is condemnable, but the killing of 5 Muslim youths in retaliation of those killings cannot be tolerated. ਕਿ ਪੁਲਿਸਮੈਨ ਦਾ ਮਾਰਿਆ ਜਾਣਾ ਵੀ ਦੁਖਦਾਈ ਹੈ ਪਰ ਬਦਲੇ ਦੇ ਵਿੱਚ ਬੇਗੁਨਾਹ 5 ਮੁਸਲਮਾਨ ਨੌਜਵਾਨਾਂ ਨੂੰ ਮਾਰਨਾ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ. They were under trial prisoners facing terror charges and it's for the courts to decide about them. The government should book murder cases against the policemen who are involved in the alleged encounter. ਕਿ ਵੀ ਇਹ ਜੇ ਉਹ ਗੁਨਾਹਗਾਰ ਸੀ ਔਰ ਕਿਉਂਕਿ ਅੰਡਰ ਟਰਾਇਲ ਸੀ ਅਦਾਲਤ ਉਹਨਾਂ ਨੂੰ ਸਜ਼ਾ ਦਿੰਦੀ ਉਹ ਸਮਝ ਆ ਸਕਦੀ ਸੀ ਪਰ ਇਹ ਜਿਹੜਾ ਤੇਲੰਗਾਨਾ ਰਾਸ਼ਟਰ ਸਮਿਤੀ ਦੀ ਗਵਰਨਮੈਂਟ ਹੈ ਇਹ ਇਸ ਦੇ ਲਈ ਜ਼ਿੰਮੇਵਾਰ ਹੈ. ਹਾਲਾਂਕਿ ਇਹ ਕੰਮ ਜਿਵੇਂ ਮੈਂ ਕਿਹਾ ਹੈ ਵੀ ਇੰਟੈਲੀਜੈਂਸ ਬਿਊਰੋ ਔਰ ਦੂਸਰਿਆਂ ਦਾ ਜਿਨ੍ਹਾਂ ਨੇ ਲੰਬੇ ਵਕਤ ਤੋਂ ਇਹ ਕੰਮ ਫੜਿਆ ਹੋਇਆ ਔਰ ਇਸ ਪਾਠ ਨੂੰ ਹੀ ਅੱਗੇ ਤੋਰਦਿਆਂ ਇੱਕ ਹੋਰ ਜਿੰਨੀਆਂ ਭਾਰਤ ਦੀਆਂ ਮੁਸਲਮਾਨ ਆਰਗੇਨਾਈਜੇਸ਼ਨਸ ਨੇ ਔਰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਵੀ 160 ਮਿਲੀਅਨ ਮੁਸਲਮਾਨ ਜਿਹੜੇ ਨੇ ਭਾਰਤ ਦੇ ਨਕਸ਼ੇ 'ਚ ਰਹਿੰਦੇ ਨੇ ਔਰ ਉਹਨਾਂ ਦੀ ਇੱਕ ਆਲਾ ਜਿਸ ਨੂੰ ਅੰਬਰੇਲਾ ਆਰਗੇਨਾਈਜੇਸ਼ਨ ਕਹਿੰਦੇ ਨੇ ਮੁਸ਼ਵਰਤ ਔਰ ਇਸ ਮੁਸ਼ਵਰਤ ਨੇ ਵੀ ਇਸ ਬਾਰੇ ਪ੍ਰੈਸ ਸਟੇਟਮੈਂਟ ਜਾਰੀ ਕੀਤੀ ਹੈ ਔਰ ਉਹਨਾਂ ਨੇ ਸਾਨੂੰ ਵੀ ਸਪੈਸ਼ਲ ਤੌਰ ਤੇ ਭੇਜੀ ਹੈ ਔਰ ਇਸ ਪ੍ਰੈਸ ਸਟੇਟਮੈਂਟ ਦੀ ਜਿਹੜਾ ਸਿਰਲੇਖ ਹੈ ਤੇਲੰਗਾਨਾ ਐਨਕਾਊਂਟਰ ਕਿਲਿੰਗ ਮੁਸ਼ਵਰਤ ਡਿਮਾਂਡਸ ਹਾਈ ਲੈਵਲ ਜੁਡੀਸ਼ੀਅਲ ਪ੍ਰੋਬ ਕਿ ਹੁਣ ਜਦੋਂ ਤੁਸੀਂ ਅੰਡਰ ਟਰਾਇਲਸ ਕਸਟਡੀ 'ਚੋਂ ਚੁੱਕ ਕੇ ਮਾਰੇ ਨੇ ਤੇ ਇਹ ਇੱਕ ਨੈਚੁਰਲ ਹੋਣਾ ਚਾਹੀਦਾ ਸੀ ਕਿ ਗਵਰਨਮੈਂਟ ਆਰਡਰ ਕਰਦੀ ਕਿ ਇਸ ਦੀ ਜੁਡੀਸ਼ੀਅਲ ਪੜਤਾਲ ਕਰਵਾਏ. ਹਾਲਾਂਕਿ ਨਿਕਲਣਾ ਕੁਛ ਨਹੀਂ ਹੈ ਪੜਤਾਲ 'ਚੋਂ ਪਰ ਇਹਦੇ ਤੋਂ ਇੱਕ ਤਾਂ ਲੱਗਦਾ ਹੈ ਵੀ ਘੱਟੋ ਘੱਟ ਕੋਈ ਸੀਰੀਅਸਨੈਸ ਆਫ ਦਾ ਮੈਟਰ ਕਿਸੇ ਲੈਵਲ ਤੇ ਮਹਿਸੂਸ ਕੀਤੀ ਗਈ ਔਰ ਉਹਨਾਂ ਦੀ ਸਟੇਟਮੈਂਟ ਨਵੀਂ ਦਿੱਲੀ ਬੇਸਡ ਹੈ. This is a calculated conspiracy to push the Muslim youth on the path of extremism and terror, said Dr. Zafrul Islam Khan, President of the All India Muslim Majlis-e-Mushawwarat, the apex body of Indian Muslim organizations, while commenting on the calculated murder of 5 alleged semi-activists in Nalgonda, Telangana on 7th April, while in judicial custody, handcuffed and surrounded by an overwhelming police force. ਕਿ ਵੀ ਉਹਨਾਂ ਦੇ ਹੱਥਕੜੀਆਂ ਲੱਗੀਆਂ ਹੋਈਆਂ ਨੇ 4 ਫੇਰੇ ਪੁਲਿਸ ਹੈ ਔਰ ਉਹਨੂੰ ਮੁਕਾਬਲਾ ਬਣਾ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਇੱਕ ਗਿਣੀ ਮਿੱਥੀ ਸਾਜ਼ਿਸ਼ ਹੈ ਤਾਂ ਕਿ ਮੁਸਲਮਾਨ ਨੌਜਵਾਨਾਂ ਨੂੰ ਦਹਿਸ਼ਤਗਰਦੀ ਦੇ ਰਸਤੇ ਵੱਲ ਤੋਰਿਆ ਜਾਏ ਔਰ ਉਸ ਬਹਾਨੇ ਨਾਲ ਫਿਰ ਬਾਕੀਆਂ ਦਾ ਵੀ ਸਫਾਇਆ ਕੀਤਾ ਜਾਏ. Dr. Khan said this is a calculated murder by security forces which are hell bent upon to keep the country boiling. ਇਹ ਉਹ ਏਜੰਸੀਆਂ ਉਹਨਾਂ ਨੇ ਬਿਲਕੁਲ ਠੀਕ ਸਮਝਿਆ ਕਿ ਵੀ ਇਹ ਸੈਂਟਰਲ ਦੀਆਂ ਹੀ ਏਜੰਸੀਆਂ ਜਿਹੜੀਆਂ ਇਸ ਵੇਲੇ ਹਿੰਦੂਤਵਾ ਦੇ ਏਜੰਡੇ ਤੇ ਕੰਮ ਕਰ ਰਹੀਆਂ ਉਹ ਉਸ ਪਤੀਲੇ ਨੂੰ ਗਰਮ ਰੱਖਣਾ ਚਾਹੁੰਦੀਆਂ ਤਾਂ ਕਿ ਉਸ ਬਹਾਨੇ ਨਾਲ ਮੁਸਲਮਾਨਾਂ ਦੇ ਖਿਲਾਫ ਹਿੰਸਕ ਕਾਰਵਾਈਆਂ ਦਾ ਸਿਲਸਿਲਾ ਜਾਰੀ ਰੱਖਿਆ ਜਾਏ. Dr. Khan said, while the political bosses of the NDA government claim that Indian Muslim community is immune to terrorism, the NSA, National Security Agency, IB, Intelligence Bureau, and other security agencies work in tandem to push Muslim youth to extremism and terrorism. ਕਿ ਬੇਸ਼ੱਕ ਐਨਡੀਏ ਸਰਕਾਰ ਦਾਵਾ ਕਰ ਰਹੀ ਹੈ ਕਿ ਜੀ ਉਹ ਮੁਸਲਮਾਨਾਂ ਨੂੰ ਹਿਫਾਜ਼ਤ ਦੇਣਗੇ ਪਰ ਹਕੀਕਤ ਇਹ ਹੈ ਕਿ ਇਹ ਸੈਂਟਰ ਦੀਆਂ ਏਜੰਸੀਆਂ ਨੈਸ਼ਨਲ ਸਿਕਿਉਰਿਟੀ ਏਜੰਸੀ ਇੰਟੈਲੀਜੈਂਸ ਬਿਊਰੋ ਤੇ ਦੂਸਰੀਆਂ ਜਿਹੜੀਆਂ ਨੇ ਉਹ ਇੱਕ ਦੂਜੇ ਨਾਲ ਮਿਲ ਕੇ ਕੰਮ ਕਰ ਰਹੀਆਂ ਨੇ ਤਾਂ ਕਿ ਮੁਸਲਮਾਨ ਨੌਜਵਾਨਾਂ ਨੂੰ ਅੱਤਵਾਦ ਔਰ ਦਹਿਸ਼ਤਗਰਦ ਦੇ ਰਸਤੇ ਤੇ ਤੋਰਿਆ ਜਾਏ. ਡਾਕਟਰ ਖਾਨ said, Telangana police is the same which earlier framed many Muslim youth and had killed protesters when they came out against the Makkah Masjid blast. ਕਿ ਜਦੋਂ ਮੱਕਾ ਮਸਜਿਦ ਬਲਾਸਟ ਉਹ ਸਾਹਮਣੇ ਆਇਆ ਕਿ ਸਮਝੌਤਾ ਐਕਸਪ੍ਰੈਸ ਵਾਲਿਆਂ ਨੇ ਉਹ ਕੀਤਾ ਉਹਨਾਂ ਨੇ ਕਿਹਾ ਉਦੋਂ ਵੀ ਇਹਨਾਂ ਨੇ ਜਿਹੜਾ ਨੌਜਵਾਨਾਂ ਨੂੰ ਮਾਰਿਆ ਸੀ. Dr. Khan said this is another Batla House kind of fake encounter perpetrated by security agencies at the behest of the political masters. ਇਹ
ਦਿੱਲੀ ਦੇ ਵਿੱਚ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਨਾਲ ਇੱਕ ਬਾਟਲਾ ਹਾਊਸ ਥਾਂ ਹੈ ਜਿੱਥੇ ਬੇਗੁਨਾਹ ਯੂਪੀ ਤੋਂ ਆਏ 2-3 ਸਟੂਡੈਂਟ ਜਿਹੜੇ ਸੀ ਉਹਨਾਂ ਨੂੰ ਮਾਰ ਕੇ ਅਡਵਾਨੀ ਦੀ ਸਰਕਾਰ ਸੀ ਔਰ ਉਦੋਂ ਬੜਾ ਲੰਬਾ ਚੌੜਾ ਇਹ ਬਣਾ ਦਿੱਤਾ ਕਿ ਜੀ ਇਹਨਾਂ ਨੇ ਹਮਲਾ ਕਰਨਾ ਸੀ, ਦਿੱਲੀ ਪਾਰਲੀਮੈਂਟ ਤੇ ਕਰਨਾ ਸੀ, ਇੱਧਰ ਕਰਨਾ ਸੀ, ਉੱਧਰ ਕਰਨਾ ਸੀ। ਔਰ ਮੈਨੂੰ ਯਾਦ ਹੈ ਈਵਨ ਕੁਲਦੀਪ ਨਈਅਰ ਵਰਗਾ ਜਿਹੜਾ ਨੈਸ਼ਨਲਿਸਟ ਹੈ ਉਹਨੇ ਵੀ ਇਹ ਕਿਹਾ ਸੀ ਕਿ ਜੀ ਇਹ ਬਿਲਕੁਲ ਐਨਕਾਊਂਟਰ ਜਿਹੜਾ ਉਹ ਝੂਠਾ ਹੈ ਔਰ ਬੇਗੁਨਾਹ ਨੂੰ ਮਾਰਿਆ ਗਿਆ। ਔਰ ਇਹਨਾਂ ਨੇ ਰੈਫਰ ਕੀਤਾ ਕਿ ਵੀ ਇਹ ਉਸੇ ਹੀ ਕੜੀ ਹੈ ਬਾਟਲਾ ਹਾਊਸ ਦੀ ਤਰ੍ਹਾਂ ਤੇਲੰਗਾਨਾ ਵਾਲਾ ਵੀ ਜਿਹੜਾ ਹੈ ਇਹ ਫੇਕ ਐਨਕਾਊਂਟਰ ਹੈ। Dr. Khan said, if we fail to get justice, we will start approaching international human rights organizations like the UN and European Union, human rights panels and others to ensure justice to the victims of state terror. ਉਹਨਾਂ ਨੇ ਕਿਹਾ ਜੀ ਜੇ ਸਾਨੂੰ ਇਨਸਾਫ ਨਾ ਮਿਲਿਆ ਫਿਰ ਅਸੀਂ ਅੰਤਰਰਾਸ਼ਟਰੀ ਸੰਸਥਾਵਾਂ ਭਾਵੇਂ ਉਹ ਯੂਨਾਈਟਿਡ ਨੇਸ਼ਨਸ ਹੈ, ਯੂਰਪੀਅਨ ਯੂਨੀਅਨ ਹੈ, ਹਿਊਮਨ ਰਾਈਟਸ ਪੈਨਲ ਨੇ ਜਾਂ ਦੂਸਰੇ ਨੇ ਉਹਨਾਂ ਤੱਕ ਪਹੁੰਚ ਕਰਾਂਗੇ। ਸੋ ਇਹ ਘਟਨਾ ਜਿਹੜੀ ਹੈ 7 ਅਪ੍ਰੈਲ ਨੂੰ ਤੇਲੰਗਾਨਾ 'ਚ ਵਾਪਰਦੀ ਹੈ ਜੀ। ਹੁਣ 8 ਅਪ੍ਰੈਲ ਦੀ ਜਿਹੜੀ ਮੇਜਰ ਘਟਨਾ ਅੱਜ ਸਾਰੇ ਹੀ ਮੀਡੀਆ ਦੇ ਵਿੱਚ ਹੀ ਨਹੀਂ ਈਵਨ ਨਾਲ ਦੀਆਂ ਸਟੇਟਾਂ 'ਚ ਵੀ ਚਰਚਾ ਦਾ ਵਿਸ਼ਾ ਬਣੀ ਹੈ। ਤਮਿਲਨਾਡੂ 'ਚ ਬਹੁਤ ਸਾਰੀਆਂ ਥਾਵਾਂ ਤੇ ਬੰਦ ਹੋਏ ਨੇ, ਬੱਸਾਂ ਦੇ ਉੱਤੇ ਅਟੈਕ ਹੋਏ ਨੇ ਕਿਉਂਕਿ ਇਹ ਆਂਧਰਾ ਪ੍ਰਦੇਸ਼ ਦੇ ਚਿੱਤੂਰ ਡਿਸਟ੍ਰਿਕਟ ਦੇ ਵਿੱਚ 20 ਜਿਹੜੇ ਮਜ਼ਦੂਰ ਲੇਬਰ ਜਿਹੜੇ ਬਹੁਤੇ ਤਮਿਲ ਸਨ, ਮਦਰਾਸੀ ਜਿਹੜੇ ਨੇ, ਉਹਨਾਂ ਨੂੰ ਪੁਲਿਸ ਨੇ ਸ਼ਾਟ ਡੈਡ ਕੀਤਾ। ਬਹਾਨਾ ਇਹ ਬਣਾਇਆ ਗਿਆ ਕਿਉਂਕਿ ਆਂਧਰਾ ਪ੍ਰਦੇਸ਼ ਦੇ ਵਿੱਚ ਇਸ ਚਿਤੌੜ ਡਿਸਟ੍ਰਿਕਟ ਦੇ ਵਿੱਚ ਬਹੁਤ ਸਾਰੇ ਲਾਲ ਚੰਦਨ ਦੇ ਦਰਖਤ ਨੇ ਔਰ ਜਿਹੜਾ ਲਾਲ ਚੰਦਨ ਹੈ ਇਹਦੀ ਬੜੀ ਵੱਡੀ ਮਾਰਕੀਟ ਹੈ ਚੀਨ ਦੇ ਵਿੱਚ, ਜਾਪਾਨ ਦੇ ਵਿੱਚ। ਔਰ ਇਹ ਕਿਉਂਕਿ ਆਂਧਰਾ ਔਰ ਤਮਿਲਨਾਡੂ ਦਾ ਕਾਫੀ ਡੂੰਘਾ ਜੰਗਲ ਹੈ, ਇੱਕ ਦੂਜੇ ਨਾਲ ਮਿਲਦਾ ਔਰ ਕਾਫੀ ਲੰਬਾ ਵਕਤ ਬਹੁਤਿਆਂ ਨੂੰ ਯਾਦ ਹੋਣਾ ਹੈ ਕਿ ਕਿਵੇਂ ਵੀਰੱਪਨ ਜਿਹੜਾ ਕਿ ਬੜਾ ਵੱਡਾ ਚੰਦਨ ਦਾ ਸਮਗਲਰ ਸੀ ਉਹ ਦੋਨਾਂ ਸਟੇਟਾਂ ਦੇ ਵਿੱਚ ਬਾਦਸ਼ਾਹੀ ਠਾਠ ਦੇ ਨਾਲ ਰਹਿੰਦਾ ਰਿਹਾ 20-25 ਸਾਲ ਕਿਉਂਕਿ ਇਹ ਜਿਹੜੀ ਇਸ ਲੈਵਲ ਦੀ ਸਮਗਲਿੰਗ ਹੈ, ਲੱਕੜ ਕੱਟੀ ਜਾਂਦੀ ਹੈ ਜਾਂ ਉਹ ਫਿਰ ਜਿਹੜਾ ਇਲੀਗਲੀ ਜਾਪਾਨ ਹੋਏ, ਚੀਨ ਹੋਏ, ਯੂਰਪ ਤੱਕ ਉਸ ਚੰਦਨ ਦੀ ਮਾਰਕੀਟ ਹੈ। ਇਹ ਕੋਈ ਇਕੱਲੇ ਸਮਗਲਰ ਜਾਂ ਉਹ ਵਿਚਾਰੇ ਮਜ਼ਦੂਰ ਤਾਂ ਕਿਰਾਏ ਦੇ ਉੱਤੇ ਹੁੰਦੇ ਨੇ, ਉਹਨਾਂ ਕੋਲ ਕੁਹਾੜੀਆਂ ਔਰ ਜਿਹੜਾ ਉਹ ਹੁੰਦਾ ਹੈ ਕਿ ਉਹਨਾਂ ਨੇ ਕੱਟਣਾ ਹੁੰਦਾ, ਉਹਨਾਂ ਨੂੰ ਹਾਇਰ ਕੀਤਾ ਹੁੰਦਾ। ਇਹ ਸਮਗਲਰ ਰਲੇ ਹੁੰਦੇ ਨੇ ਪੁਲਿਸ ਨਾਲ, ਪੁਲਿਸ ਪੋਲੀਟੀਸ਼ੀਅਨਸ ਨਾਲ ਰਲੇ ਹੁੰਦੇ ਨੇ। ਜਿਵੇਂ ਇਧਰਲੇ ਸਾਡੇ ਪੰਜਾਬ 'ਚ ਵੱਡੇ ਵੱਡੇ ਜਿਹੜੇ ਅੱਜ ਢਾਬੇ ਰੈਸਟੋਰੈਂਟ ਨੇ ਜਾਂ ਇੱਟਾਂ ਦੇ ਪੱਠੇ ਹੁੰਦੇ ਸੀ ਕਦੇ ਜਾਂ ਟਰੱਕਿੰਗ ਇੰਡਸਟਰੀ ਹੁੰਦੀ ਸੀ, ਮੇਨ ਫਾਈਨੈਂਸ ਇਹੀ ਕਰਦੇ ਸੀ ਪੋਲੀਟੀਕਲ ਪਾਰਟੀਆਂ ਨੂੰ। ਸੋ ਉੱਥੇ ਉਸ ਬੈਲਟ ਦੇ ਵਿੱਚ ਜਿਹੜੀ ਪੋਲੀਟੀਕਲ ਫਾਈਨੈਂਸਿੰਗ ਹੈ ਔਰ ਜਿਸ ਲੈਵਲ ਦੇ ਉੱਤੇ ਇਹ ਹੁਣ ਚੰਦਨ ਹੈ, ਚੰਦਨ ਦੀ ਤਾਂ ਇੱਕ ਲੱਕੜੀ ਦਾ ਟੁਕੜਾ ਜਿਹੜਾ ਉਹ ਕਿੰਨਾ ਮਹਿੰਗਾ ਹੁੰਦਾ ਤੇ ਉੱਥੇ ਟਨਾਂ ਦੇ ਟਨ ਜਿਹੜੀ ਲੱਕੜ ਹੈ ਉਹ ਜਾਂਦੀ ਹੈ, ਫਰਨੀਚਰ ਬਣਾਉਣ 'ਚ ਯੂਜ਼ ਹੁੰਦੀ ਹੈ। ਜਿਹੜੇ ਇੰਸਟਰੂਮੈਂਟ ਤੁਸੀਂ ਪਿਆਨੋ ਦੂਸਰੇ ਤੀਸਰੇ ਯੂਜ਼ ਕਰਦੇ ਹੋ ਉਹਨਾਂ ਦੇ ਵਿੱਚ ਵੀ ਮੋਸਟਲੀ ਜਿਹੜੇ ਬਹੁਤ ਮਹਿੰਗੇ ਹੁੰਦੇ ਨੇ ਉਹਨਾਂ ਦੇ ਵਿੱਚ ਚੰਦਨ ਦੀ ਲੱਕੜ ਇਸਤੇਮਾਲ ਹੁੰਦੀ ਹੈ। ਸੋ ਇਹ ਵਿਚਾਰੇ ਜਿਹੜੀ ਕਹਾਣੀ ਹੈ ਉਹਦੇ 'ਚ ਇਹ ਹੈ ਕਿ ਜੀ ਇਹ ਜਿਹੜੇ ਨੇ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਹਮਲਾ ਕਰਤਾ ਕੁਹਾੜੀਆਂ ਦੇ ਨਾਲ, ਦੂਜਿਆਂ ਦੇ ਨਾਲ ਔਰ ਪੁਲਿਸ ਨੂੰ ਜਿਹੜਾ ਉਹ ਜਵਾਬੀ ਕਾਰਵਾਈ ਕਰਨੀ ਪਈ ਜਿਹਦੇ 'ਚ 20 ਬੰਦੇ ਮਾਰੇ ਗਏ। ਪਰ ਜਿਹੜੀ ਉੱਥੋਂ ਹਕੀਕਤ ਹੈ ਕਿ ਬਹੁਤ ਸਾਰਿਆਂ ਦੀ ਧੌਣ ਔਰ ਮੂੰਹ ਤੇ ਗੋਲੀਆਂ ਲੱਗੀਆਂ ਹੋਈਆਂ ਸੀ, ਕਈਆਂ ਦੀ ਪਿੱਠ ਤੇ ਭੱਜੇ ਜਾਂਦਿਆਂ ਦੇ ਲੱਗੀਆਂ ਨੇ। ਔਰ ਈਵਨ BBC ਨੇ ਇਸ ਦੇ ਉੱਤੇ ਜਿਹੜਾ ਔਰ ਸਾਰੇ ਹੀ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਦੇਸ਼ ਦੀਆਂ ਵਿਦੇਸ਼ ਦੀਆਂ ਉਹਨਾਂ ਨੇ ਇੱਕਦਮ ਸਵਾਲ ਖੜਾ ਹੁਣ 20 ਬੰਦੇ ਮਾਰੇ ਜਾਣੇ, ਮਜ਼ਦੂਰ ਗਰੀਬ ਉਹਨਾਂ ਦਾ ਵਿਚਾਰੇ ਆਪਣੀ ਰੋਜ਼ੀ ਦੇ ਲਈ ਨਿਕਲੇ ਨੇ, ਉਹਨਾਂ ਨੂੰ ਉਤਾਰ ਔਰ ਇਹ ਵੀ ਆਇਆ ਕਿ ਉਹਨਾਂ ਨੂੰ ਬੱਸ ਚੋਂ ਲਾ ਕੇ ਜਿਹੜਾ ਇਕੱਠੇ ਕਰਕੇ ਗੋਲੀਆਂ ਮਾਰੀਆਂ ਗਈਆਂ, ਕੋਈ ਮੁਕਾਬਲਾ ਨਹੀਂ ਹੋਇਆ। ਔਰ ਜਿਹੜੇ 5 ਸਵਾਲ ਖਾਸ ਤੌਰ ਤੇ ਪੁੱਛੇ ਜਾ ਰਹੇ ਨੇ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਵੱਲੋਂ ਔਰ BBC ਨੇ ਵੀ ਕੈਰੀ ਕੀਤੇ ਨੇ, ਉਹਨਾਂ ਨੇ ਪੁੱਛਿਆ ਕਿ ਕੀ ਜਿਨ੍ਹਾਂ ਨੂੰ ਇਹ ਕਿਹਾ ਗਿਆ ਜੀ ਕਿ ਚੰਦਨ ਦੀ ਔਰ ਦਰਸ਼ਕ ਦੇਖ ਰਹੇ ਨੇ ਸਕਰੀਨ ਦੇ ਉੱਤੇ ਉਸ ਸਾਰੇ ਵਾਕਿਆ ਦਾ ਵੀ ਕਿਵੇਂ ਉਸ ਦੇ ਵਿੱਚ ਜਿਹੜਾ ਬੇਗੁਨਾਹ ਨੂੰ ਨਿਸ਼ਾਨਾ ਬਣਾਇਆ ਗਿਆ ਜੀ। ਹੁਣ ਇਹ ਪਹਿਲਾ ਸਵਾਲ ਇਹ ਹੈ ਕਿ ਵੀ ਕਿਤੇ ਵੀ ਜਦੋਂ ਗੋਲੀ ਚਲਾਈ ਜਾਂਦੀ ਹੈ ਪੁਲਿਸ ਵੱਲੋਂ ਪਹਿਲਾ ਪਾਰਟ ਹੁੰਦਾ ਹੈ ਹਵਾ ਦੇ ਵਿੱਚ ਗੋਲੀਆਂ ਚਲਾਉਣੀਆਂ ਤਾਂ ਕਿ ਜਿਹੜਾ ਹੈ ਦੁਸ਼ਮਣ ਪੁਲਿਸ ਦੀ ਲੈਂਗੁਏਜ ਉਹ ਦੌੜ ਜਾਏ। ਕਿ ਇਹਨਾਂ ਨੂੰ ਮਾਰਨ ਤੋਂ ਪਹਿਲਾਂ ਜਿਹੜੇ ਗਰੀਬ ਲੱਕੜ ਕੱਟਣ ਵਾਲੇ ਸੀ ਹਵਾ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ? ਨਹੀਂ, ਜਵਾਬ ਹੈ। ਦੂਸਰਾ, ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਹੈ ਤੁਸੀਂ ਉਦੋਂ ਗੋਲੀ ਚਲਾਉਂਦੇ ਹੋ ਜਦੋਂ ਤੁਹਾਡੇ ਤੇ ਹਮਲਾ ਹੋਇਆ ਜਾਂ ਤੁਹਾਡੀ ਜਾਨ ਨੂੰ ਖਤਰਾ ਹੈ, ਤੇ ਜੇ ਉਹ ਭੱਜਣ ਦੇ ਯਤਨ 'ਚ ਹੋਣ ਉਦੋਂ ਯਤਨ ਇਹ ਹੁੰਦਾ ਹੈ ਕਿ ਵੀ ਇਹ ਬੇਹਥਿਆਰੇ ਨੇ
ਔਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਕਿ ਕਾਨੂੰਨ ਦੇ ਹਵਾਲੇ ਕੀਤਾ ਜਾਏ ਜੇ ਉਹਨਾਂ ਨੇ ਕੋਈ ਗਲਤ ਕੰਮ ਕੀਤਾ ਹੈ। ਔਰ ਇਹ ਸਵਾਲ ਪੁੱਛਿਆ ਗਿਆ ਕਿ ਕੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ? ਜਵਾਬ ਹੈ ਨਹੀਂ। ਤੀਸਰਾ ਇਹ ਹੋਇਆ ਕਿ ਵੀ ਹੁਣ 20 ਲੋਕਾਂ ਚੋਂ 13 ਨੂੰ ਕਮਰ ਦੇ ਉੱਤੇ ਗੋਲੀਆਂ ਲੱਗੀਆਂ ਨੇ ਤੇ ਜਿਹੜੇ ਬਾਕੀ ਨੇ ਉਹਨਾਂ ਦੀ ਪਿੱਠ 'ਚ ਲੱਗੀਆਂ। ਸੋ ਜ਼ਾਹਰ ਹੈ ਕਿ ਜਦੋਂ ਗੋਲੀ ਚਲਾਉਣ ਦੀ ਜਿਹੜੀ ਟ੍ਰੇਨਿੰਗ ਹੁੰਦੀ ਹੈ, ਪਹਿਲਾਂ ਹਵਾ 'ਚ ਫਾਇਰਿੰਗ ਕਰਨੀ, ਫਿਰ ਕਦੇ ਵੀ ਉਹ ਸਿੱਧੀ ਗੋਲੀ ਮਾਰਨ ਦੀ ਹਦਾਇਤ ਨਹੀਂ ਹੁੰਦੀ। ਉਹ ਹੁੰਦਾ ਉੱਥੋਂ ਦੇ ਸਿਸਟਮ 'ਚ। ਅਮਰੀਕਾ 'ਚ ਇਹ ਡਿਫਰੈਂਟ ਹੈ ਔਰ ਉੱਥੇ ਜਿਹੜੀ ਫਿਰ ਗੋਲੀ ਹੈ ਉਹ ਤੁਹਾਡੀਆਂ ਲੱਤਾਂ 'ਚ ਮਾਰੀ ਜਾਂਦੀ ਤਾਂ ਕਿ ਤੁਸੀਂ ਦੌੜ ਨਾ ਸਕੋ ਔਰ ਤੁਹਾਨੂੰ ਗ੍ਰਿਫਤਾਰ ਕੀਤਾ ਜਾ ਸਕੇ। ਉਹਨੂੰ ਜਿਹੜਾ ਹੈ ਉਹ ਥੱਲੜੇ ਹਿੱਸੇ 'ਚ ਗੋਲੀਆਂ ਮਾਰੀਆਂ ਜਾਂਦੀਆਂ, ਪਰ ਇੱਥੇ ਤਾਂ ਗੋਲੀਆਂ ਸਿੱਧੀਆਂ ਮਾਰੀਆਂ ਗਈਆਂ, ਮੂੰਹ 'ਚ ਮਾਰੀਆਂ ਗਈਆਂ ਜਾਂ ਉਹਨਾਂ ਦੀ ਛਾਤੀ 'ਚ ਮਾਰੀਆਂ ਗਈਆਂ ਤੇ ਜਾਂ ਜਿਹੜੇ ਕੁਝ ਮਰੇ ਨੇ ਉਹ ਜਿਹੜੇ ਭੱਜ ਰਹੇ ਸੀ ਵਿਚਾਰੇ ਆਪਣੀ ਜਾਨ ਬਚਾ ਕੇ। ਜੀ ਹੁਣ ਇੱਕ ਪਾਸੇ ਦਾ ਕਿਹਾ ਜਾ ਰਿਹਾ ਜੀ ਉਹਨਾਂ ਦੀ ਟੀਮ ਗਈ, ਉਹ ਕੱਟ ਰਹੇ ਸੀ ਲੱਕੜਾਂ, ਪੁਲਿਸ ਨੇ ਕਿ ਉਹਨਾਂ ਗਈ, ਉਹਨਾਂ ਨੇ ਕੁਹਾੜੀਆਂ ਨਾਲ ਹਮਲਾ ਕਰਤਾ। ਪਰ ਜਿਹੜੀ ਖਬਰ ਸਾਹਮਣੇ ਆਈ ਹੈ ਵੀ ਜਿਹੜੇ ਲਾਸ਼ਾਂ ਨੇ 8-10 ਇੱਕ ਥਾਂ ਤੇ ਮਿਲੀਆਂ, 8-10 1 ਕਿਲੋਮੀਟਰ ਦੂਰ ਮਿਲੀਆਂ। ਸੋ ਕਿਹੜੇ ਮੁਕਾਬਲੇ ਹੋਏ ਫਿਰ? ਸੋ ਜ਼ਾਹਰ ਹੈ ਕਿ ਉਹਨਾਂ ਨੇ ਮਾਰ ਕੇ ਕੋਈ ਡੈੱਡ ਬਾਡੀਜ਼ ਇੱਥੇ ਸੁੱਟੀਆਂ, ਕਿਉਂਕਿ ਇਹਨੂੰ ਕਹਿੰਦੇ ਨੇ ਸਟੇਜਡ ਐਨਕਾਊਂਟਰ, ਵੀ ਪੂਰਾ ਉਹਨਾਂ ਨੇ ਸਟੇਜ ਲਾਣੀ ਹੈ ਇਹ ਦੱਸਣ ਦੇ ਲਈ ਕਿ ਜੀ ਇਹ ਜਿਹੜਾ ਐਨਕਾਊਂਟਰ ਹੈ ਇਹ ਜੈਨੂਇਨ ਸੀ। ਜੀ ਤੇ ਹੁਣ ਸਵਾਲ ਇਹ ਹੁੰਦਾ ਵੀ ਕੀ ਜਿਹੜੇ ਮਾਰੇ ਗਏ ਲੋਕ ਨੇ ਉਹ ਸਮਗਲਰ ਸੀ ਜਾਂ ਉਹਨਾਂ ਵੱਲੋਂ ਹਾਇਰ ਕੀਤੇ ਗਏ ਮਜ਼ਦੂਰ? ਹੁਣ ਮਜ਼ਦੂਰ ਨੂੰ ਜਦੋਂ ਕੋਈ ਹਾਇਰ ਕਰਦਾ ਹੈ ਉਹ ਇਸ ਜੰਗਲ 'ਚ ਜਾ ਕੇ ਉਹਦੇ ਤੋਂ ਲੱਕੜ ਕਟਾਉਂਦਾ ਜਾਂ ਦੂਜੇ 'ਚ ਕਟਾਉਂਦਾ, ਉਹਦਾ ਕੋਈ ਲਾਗਾ ਦੇਗਾ ਨਹੀਂ ਹੁੰਦਾ, ਕਿਉਂਕਿ ਇਹ ਜਿਹੜਾ ਜਿਵੇਂ ਮੈਂ ਕਿਹਾ ਵੀ ਇਸ ਲੈਵਲ ਦੀ ਇਹ ਤਸਕਰੀ ਹੈ ਕਿ ਜਿਹਦੇ 'ਚ ਸਾਰੇ ਹੀ ਬੜੇ ਹਾਇਰ ਲੈਵਲ ਤੇ ਇਨਵੋਲਵ ਨੇ। ਔਰ ਹੁਣ ਇਸ ਸਾਰੇ ਚੋਂ ਕਿਉਂਕਿ ਤਮਿਲਨਾਡੂ ਦੇ ਵਿੱਚ ਬੜਾ ਜ਼ਬਰਦਸਤ ਰਿਐਕਸ਼ਨ ਹੋਇਆ ਹੈ, ਮਾਰੇ ਗਏ ਲੋਕ ਸਾਰੇ ਤਮਿਲ ਨੇ। ਹੁਣ ਸੈਂਟਰ ਗਵਰਨਮੈਂਟ ਨੇ ਵੀ ਡਰਾਮਾ ਕੀਤਾ ਹੈ ਕਿ ਜੀ ਅਸੀਂ ਸੂ ਮੋਟੋ ਨੋਟਿਸ ਲੈਂਦੇ ਹਾਂ। ਹੋਮ ਮਿਨਿਸਟਰੀ ਰਾਜਨਾਥ ਸਿੰਘ ਨੇ ਆਂਧਰਾ ਪ੍ਰਦੇਸ਼ ਗਵਰਨਮੈਂਟ ਨੂੰ ਕਿਹਾ ਜੀ ਤੁਸੀਂ ਸਾਨੂੰ ਰਿਪੋਰਟ ਭੇਜੋ, ਔਰ ਉਹਨਾਂ ਨੇ ਤੇਲਗੂ ਦੇਸ਼ਮ ਪਾਰਟੀ ਨੂੰ ਕਮਿਊਨੀਕੇਸ਼ਨ 'ਚ ਕਿਹਾ ਵੀ ਇਹ ਡੀਟੇਲ ਪ੍ਰੋਬ ਕਰੋ ਕੀ ਹੈ। ਪਰ ਅਸੀਂ ਸਮਝਦੇ ਹਾਂ ਵੀ ਇਹ ਤਮਿਲਨਾਡੂ ਹੋਏ, ਆਂਧਰਾ ਹੋਏ, ਤੇਲੰਗਾਨਾ ਹੋਏ, ਆਉਣ ਵਾਲੇ ਦਿਨਾਂ 'ਚ ਹੋਰ ਵੀ ਸਾਊਥ ਦੇ ਵਿੱਚ, ਕਿਉਂਕਿ ਉਹਨਾਂ ਨੇ ਆਲਰੇਡੀ ਬੀਜੇਪੀ ਨੇ ਹਿੰਦੂਤਵਾ ਦੇ ਏਜੰਡੇ ਥੱਲੇ ਨਾਰਥ ਉੱਤਰੀ ਭਾਰਤ ਨੂੰ ਕਬਜ਼ੇ 'ਚ ਕਰ ਲਿਆ। ਨਾਰਥ ਈਸਟ ਦੇ ਵਿੱਚ ਵੀ ਜਿਹੜਾ ਉਹਨਾਂ ਨੇ ਅਸਾਮ 'ਚ ਔਰ ਅਰੁਣਾਚਲ 'ਚ ਵੀ ਆਪਣਾ ਖਾਤਾ ਖੋਲ੍ਹਿਆ, ਆਪਣੀ ਥਾਂ ਬਣਾਈ ਹੈ। ਇੱਧਰ ਗੋਆ ਦੇ ਵਿੱਚ ਆਪਣੀ ਸਰਕਾਰ ਬਣਾ ਲਈ ਹੈ। ਹੁਣ ਇਹ ਜਿਹੜੀਆਂ 3-4 ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਆਂਧਰਾ 'ਚ ਬੇਸ਼ੱਕ ਤੇਲਗੂ ਦੇਸ਼ਮ ਪਾਰਟੀ ਦੀ ਹਕੂਮਤ ਹੈ, ਪਰ ਇਹਨਾਂ ਨੂੰ ਉਹਨਾਂ ਦੀਆਂ ਪੌੜੀਆਂ ਦਾ ਜਾਂ ਵਿਸਾਖੀਆਂ ਦਾ ਸਹਾਰਾ ਲੈਣਾ ਪੈਂਦਾ ਹੈ। ਤੇਲੰਗਾਨਾ 'ਚ ਦੂਸਰੀ ਜਿਹੜੀ ਪਾਰਟੀ ਹੈ ਤੇਲੰਗਾਨਾ ਰਾਸ਼ਟਰੀ ਸਮਿਤੀ ਹੈ। ਤਮਿਲਨਾਡੂ 'ਚ ਅਜੇ ਇਹਨਾਂ ਨੇ ਮਾੜਾ ਮੋਟਾ ਖਾਤਾ ਸ਼ਾਇਦ ਤਮਿਲਨਾਡੂ ਦੀ ਇੱਕ ਅੱਧੀ ਸੀਟ ਦੇ ਨਾਲ ਖੋਲ੍ਹਿਆ, ਪਰ ਇਹਨਾਂ ਦਾ ਬੇਸ ਨਹੀਂ ਹੈ। ਔਰ ਹੁਣ ਇਹ ਲਗਾਤਾਰਤਾ ਦੇ ਨਾਲ ਜਿਹੜੀ ਮੁਸਲਮਾਨਾਂ ਦੇ ਖਿਲਾਫ ਵਾਇਲੈਂਸ ਹੈ, ਇੱਕ ਪਾਸੇ ਤੇਲੰਗਾਨਾ, ਆਂਧਰਾ, ਤਮਿਲਨਾਡੂ ਔਰ ਈਵਨ ਨਾਰਥ ਈਸਟ ਦੇ ਵਿੱਚ ਅਸਾਮ ਵੀ, ਕਿਉਂਕਿ ਪੂਰਾ ਲੈਣਾ ਚਾਹੁੰਦੇ ਨੇ ਕਬਜ਼ਾ, ਉੱਥੇ ਤਾਂ ਬੰਗਲਾਦੇਸ਼ੀ ਮੁਸਲਮਾਨਾਂ ਦਾ ਇਸ਼ੂ, ਬੰਗਾਲ ਵੀ। ਔਰ ਬੰਗਾਲ ਦੇ ਵਿੱਚ ਜਿਵੇਂ ਲੇਟਲੀ 8-10 ਮਹੀਨੇ ਦੇ ਵਿੱਚ ਐਂਟਾਈ ਮੁਸਲਿਮ ਲੌਬੀ ਖੜੀ ਕਰਨੀ ਸ਼ੁਰੂ ਕੀਤੀ ਹੈ ਇਹਨਾਂ ਨੇ। ਇਹ RSS ਦਾ ਜਿਹੜਾ ਏਜੰਡਾ ਹੈ ਉਹ ਉੱਥੇ ਵੀ ਉਵੇਂ ਹੀ ਨਫ਼ਰਤ ਪੈਦਾ ਕਰਕੇ ਮੁਸਲਮਾਨਾਂ ਦੇ ਖਿਲਾਫ ਫਸਾਦ ਕਰਾਉਣ ਦੀ ਲਾਈਨ ਹੈ। ਔਰ ਉਸ ਫਸਾਦਾਂ 'ਚੋਂ ਫਿਰ ਇਹਨਾਂ ਦਾ ਹਿੰਦੂਤਵਾ ਦਾ ਏਜੰਡਾ ਜਿਹੜਾ ਉਹ ਪੁਸ਼ ਹੁੰਦਾ। ਅਸੀਂ ਇਹਨਾਂ ਦੋਨਾਂ ਹੀ ਘਟਨਾਵਾਂ ਨੂੰ ਬਹੁਤ ਸਟਰੋਂਗਲੀ ਕੰਡੈਮ ਕਰਦੇ ਹਾਂ, ਇਸ ਦੀ ਨਿਖੇਧੀ ਕਰਦੇ ਹਾਂ ਔਰ ਆਪਣੇ ਮੁਸਲਮਾਨ ਭਰਾਵਾਂ ਭੈਣਾਂ ਨਾਲ ਜਿਹੜੇ ਭਾਰਤ ਦੇ ਨਕਸ਼ੇ ਦੀ ਕੈਦ 'ਚ ਨੇ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ। ਅਸੀਂ ਸਮਝਦੇ ਹਾਂ ਵੀ ਜਦੋਂ ਪੰਜਾਬ ਦੇ ਵਿੱਚ ਸਾਡੇ ਸਿੱਖ ਨੌਜਵਾਨ ਇਵੇਂ ਹੀ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਜਾ ਰਹੇ ਸੀ ਸਟੇਜਡ ਐਨਕਾਊਂਟਰਸ ਦੇ ਵਿੱਚ, ਉਦੋਂ ਬਹੁਤ ਸਾਰਾ ਹਿੰਦੁਸਤਾਨ ਜਿਹੜਾ ਉਹਨੂੰ ਇੰਜੋਏ ਕਰਦਾ ਸੀ। ਉਹਨਾਂ ਨੂੰ ਪਤਾ ਵੀ ਨਹੀਂ ਸੀ ਕਿ ਹਕੀਕਤ ਕੀ ਹੈ, ਪਰ ਕਿਉਂਕਿ ਅਸੀਂ ਹਕੀਕਤ ਆਪਣੇ ਪਿੰਡੇ ਤੇ ਹੰਡਾਈ ਹੋਈ ਹੈ, ਅਸੀਂ ਉਸ ਦਰਦ ਨੂੰ ਵੀ ਸਮਝਦੇ ਹਾਂ। ਅਸੀਂ ਸਮਝਦੇ ਹਾਂ ਵੀ ਇਹ ਸੈਂਟਰ ਦੀਆਂ ਏਜੰਸੀਆਂ, ਨੈਸ਼ਨਲ ਸਿਕਿਉਰਿਟੀ ਜਿਹੜੀ ਏਜੰਸੀ ਹੈ, ਇੰਟੈਲੀਜੈਂਸ ਬਿਊਰੋ ਹੈ ਔਰ ਦੂਸਰੇ ਨੈਟਵਰਕ ਨੇ ਕਿਸ ਤਰੀਕੇ ਦੇ ਨਾਲ ਆਪਰੇਟ ਕਰਦੇ ਨੇ। ਔਰ ਅਸੀਂ ਸਮਝਦੇ ਹਾਂ ਵੀ ਇਹਦੇ ਖਿਲਾਫ ਆਵਾਜ਼ ਉਠਾਣੀ ਬਣਦੀ ਹੈ। ਹੁਣ ਜੇ ਮੋਦੀ ਦੀ ਬਾਹਰ ਦੀ ਵਿਜ਼ਿਟ ਹੈ ਔਰ ਖਾਸ ਤੌਰ ਤੇ ਕੈਨੇਡਾ, ਜਰਮਨੀ ਬਾਰੇ ਵੀ ਆਇਆ ਕਿ ਫਰੈਂਕਫਰਟ ਸਿੱਖ ਪ੍ਰੋਟੈਸਟ ਕਰਨਗੇ। ਸੋ ਉੱਥੇ ਮੁਸਲਮਾਨਾਂ ਨੂੰ, ਈਸਾਈਆਂ ਨੂੰ, ਸਿੱਖਾਂ ਨੂੰ ਟੁਗੈਦਰਨੈਸ ਦੇ ਨਾਲ ਜਿਹੜਾ ਇਸ ਜ਼ੁਲਮੀ ਸਰਕਾਰ ਦਾ ਵਿਰੋਧ ਕਰਨਾ ਚਾਹੀਦਾ ਹੈ। ਔਰ ਆਉਣ ਵਾਲੇ ਸਮੇਂ 'ਚ ਅਸੀਂ ਦੇਖ ਰਹੇ ਹਾਂ ਕਿ ਭਾਰਤ ਦੇ ਨਕਸ਼ੇ 'ਚ ਘੱਟ ਗਿਣਤੀਆਂ ਦਾ ਬਹੁਤ ਜ਼ਿਆਦਾ ਖੂਨ ਖਰਾਬਾ ਹੋਣ ਜਾ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।